ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ ਹੈ। ਸੋ ਨਾਲ ਜੋੜਦੇ ਹਾਂ ਪੂਨੀਆ ਜੀ ਨੂੰ, ਫਿਰ ਲੋਕ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਪਾਇਓ ਝਾਤ, ਜਿੱਥੇ ਜੰਗ ਦਾ ਮਾਹੌਲ ਬਣਿਆ ਹੋਇਆ, ਹਰ ਪਾਸੇ ਭੁੱਖ ਪਸਰੀ ਹੋਈ ਹੈ। ਉਸ ਜਗ੍ਹਾ ਦੀ ਗੱਲ ਕਰ ਲੈਂਦੇ ਆ, ਗਾਜ਼ਾ ਦੀ। ਗਾਜ਼ਾ ਦੇ ਵਿੱਚ ਕਹਿੰਦੇ ਖਾਣੇ ਨੂੰ ਲੈ ਕੇ ਭਗਦੜ ਮਚ ਗਈ ਜੀ। ਇੰਨਾ ਬੁਰਾ ਹਾਲ ਹੈ, ਮੌਤਾਂ ਵੀ ਦੱਸੀਆਂ ਜਾ ਰਹੀਆਂ ਨੇ, ਹੋਈਆਂ ਨੇ। ਹਾਂਜੀ ਬਿਲਕੁਲ, ਜਿਹੜਾ ਗਾਜ਼ਾ ਸ਼ਹਿਰ ਹੈ, ਗਜ਼ਾ ਦਾ ਜਿਹੜਾ ਦੱਖਣੀ ਸ਼ਹਿਰ ਹੈ ਰਫਾ, ਉੱਥੇ ਕੱਲ ਭਗਦੜ ਮਚੀ ਹੈ ਤੇ ਖਾਣ ਪੀਣ ਨੂੰ ਲੈ ਕੇ ਭਗਦੜ ਮਚੀ ਹੈ ਤੇ 3 ਲੋਕਾਂ ਦੀ ਡੈਥ ਦੀ ਵੀ ਖਬਰ ਹੈ। ਤਕਰੀਬਨ 46 ਲੋਕ ਘਾਇਲ ਦੱਸੇ ਜਾ ਰਹੇ ਨੇ ਤੇ 7 ਲੋਕ ਹਜੇ ਵੀ ਲਾਪਤਾ ਨੇ। ਬੇਸਿਕਲੀ ਉੱਥੇ ਕੈਂਪ ਬਣੇ ਹੋਏ ਨੇ। ਉਹਨਾਂ ਕੈਂਪਾਂ 'ਚ ਆਪਾਂ ਨੂੰ ਪਤਾ ਹੈ ਕਿ ਇੱਕ ਵੱਡੀ ਲਾਈਨਾਂ ਲੱਗੀਆਂ ਹੋਈਆਂ ਨੇ, ਖਾਸ ਕਰ ਖਾਣੇ ਵਾਸਤੇ। ਪਿਛਲੇ 120 ਦਿਨਾਂ ਤੋਂ ਇਜ਼ਰਾਈਲ ਗਜ਼ਾ ਦੇ ਵਿੱਚ ਕਿਸੇ ਵੀ ਕਿਸਮ ਦਾ ਖਾਣ ਪਾਣ ਨਹੀਂ ਪਹੁੰਚਣ ਦੇ ਰਿਹਾ। ਇਸ ਕਰਕੇ ਉੱਥੇ ਜੀ ਭੁੱਖਮਰੇ ਵਰਗੇ ਹਾਲਾਤ ਨੇ। ਈਵਨ ਬੱਚਿਆਂ ਦੇ ਸਟਾਰਵੇਸ਼ਨ, ਬੱਚਿਆਂ ਦੇ ਮਤਲਬ ਆਪਾਂ ਕਹਿ ਲਈਏ ਕਿ ਸਟੰਟਿੰਗ, ਵੇਸਟਿੰਗ, ਬਹੁਤ ਮਾਲ ਨਿਊਟ੍ਰੀਸ਼ਨ ਵਾਲੀ ਜਿਹੜੀ ਤਸਵੀਰਾਂ ਹੈਗੀਆਂ ਹੁਣ ਬੱਚਿਆਂ ਦੀ ਆਪਾਂ ਨੂੰ ਦੇਖਣ ਨੂੰ ਉੱਥੋਂ ਮਿਲ ਰਹੀਆਂ ਨੇ। ਤੇ ਜਿੱਥੇ ਇਹ ਸਾਰੇ ਗਜ਼ਾ ਦੇ ਲੋਕ ਇਕੱਠੇ ਹੋਏ ਸੀ ਖਾਣ ਪੀਣ ਵਾਸਤੇ, ਉਹਨਾਂ ਨੂੰ ਜਿਹੜੀ ਮਦਦ ਪਹੁੰਚਾਈ ਗਈ ਸੀਗੀ UN ਵੱਲੋਂ ਵੀ, ਯੂਨਾਈਟਿਡ ਨੇਸ਼ਨ ਵੱਲੋਂ ਵੀ, ਜਾਂ ਹੋਰ ਜਿਹੜੇ ਮੁਲਕਾਂ ਵੱਲੋਂ, ਉੱਥੇ ਲਾਈਨ ਬਣਾ ਕੇ ਖੜੇ ਸੀਗੇ। ਪਰ ਉੱਥੇ ਜੀ ਇਜ਼ਰਾਈਲ ਨੇ ਹਵਾਈ ਫਾਇਰ ਕੀਤੇ, ਹਵਾਈ ਬੰਬਾਰੀ ਕੀਤੀ, ਜਿਸ ਤੋਂ ਬਾਅਦ ਹੀ ਉਸ ਫੂਡ ਸੈਂਟਰ ਦੇ ਅੰਦਰ ਇਹ ਭਗਦੜ ਮਚੀ। ਤੇ ਉਹ ਵਿਜ਼ੂਅਲ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ। ਖਾਸੀ ਮਤਲਬ ਉਹਨਾਂ ਨੂੰ ਦੇਖ ਕੇ ਬਹੁਤ ਬੁਰਾ ਲੱਗ ਰਿਹਾ ਹੈਗਾ। ਹਜ਼ਾਰਾਂ ਫਲਸਤੀਨੀ ਉਸ ਉਹਨਾਂ ਪੰਡਾਲਾਂ 'ਚ ਮੌਜੂਦ ਸਨ ਤੇ ਉਹ ਪਿਛਲੇ ਕਾਫੀ ਲੰਬੇ ਸਮਾਂ ਤੋਂ ਭੁੱਖੇ ਨੇ। ਉਹ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ, ਜਿਹੜੇ ਵਿਜ਼ੂਅਲ ਆ ਰਹੇ ਨੇ, ਉਹਨਾਂ 'ਚ ਸਾਫ਼ ਦਿਖ ਰਿਹਾ ਹੈਗਾ ਕਿ ਕਿੰਨਾ ਬੁਰਾ ਹਾਲ ਇਜ਼ਰਾਈਲੀਆਂ ਦਾ, ਫਲਸਤੀਨੀਆਂ ਦਾ ਉੱਥੇ ਬਣਿਆ ਹੋਇਆ ਹੈਗਾ। ਤੇ ਇਜ਼ਰਾਈਲੀਆਂ ਨੇ ਉਹਨਾਂ ਤੇ ਆਪਾਂ ਕਹਿ ਲਈਏ ਕਿ ਬੰਬਾਰੀ ਕੀਤੀ ਹੈਗੀ ਆ। ਰਫਾ ਤੋਂ ਬਹੁਤ ਸਾਰੇ ਫਲਸਤੀਨੀ ਆਪਣਾ ਜ਼ਰੂਰੀ ਸਮਾਨ ਕੱਢ ਕੇ ਦੂਜੇ ਮੁਲਕਾਂ 'ਚ ਵੀ ਜਾ ਰਹੇ ਨੇ। ਉਹ ਲਗਾਤਾਰ ਪਲਾਇਨ ਕਰ ਰਹੇ ਨੇ। ਬਹੁਤ ਸਾਰੇ ਜਿਹੜੇ ਫਲਸਤੀਨੀ ਨਾਗਰਿਕ ਹਨ, ਉਹ ਜੀ ਲਗਾਤਾਰ ਭੁੱਖਮਰੀ ਨਾਲ ਵੀ ਉਹਨਾਂ ਨੂੰ ਦਿੱਕਤ ਆ ਰਹੀਆਂ ਨੇ। ਬਿਮਾਰੀ ਫੈਲਣ ਦਾ ਵੀ ਇੱਕ ਲਗਾਤਾਰ ਖਤਰਾ। ਈਵਨ ਯੂਨਾਈਟਿਡ ਨੇਸ਼ਨ ਵੀ ਇਸ ਮਾਮਲੇ ਤੇ ਆਪਾਂ ਕਹਿ ਲਈਏ ਕਿ ਇੱਕ ਪ੍ਰੈਸ ਨੋਟ ਜਾਰੀ ਕਰ ਚੁੱਕਿਆ ਹੈਗਾ। ਉੱਥੇ ਜਿਹੜੇ ਆਪਾਂ ਕਹਿ ਲਈਏ ਕਿ ਖਾਣਾ ਜਿਹੜਾ ਵੰਡਿਆ ਜਾ ਰਿਹਾ, ਉਹ ਅਮਰੀਕਾ ਵੱਲੋਂ ਵੰਡਿਆ ਜਾ ਰਿਹਾ। ਅਮਰੀਕਾ ਦੀ ਬਹੁਤ ਸਾਰੀਆਂ ਏਜੰਸੀਆਂ ਨੇ, ਉਹ ਜੀ ਕਿਤੇ ਨਾ ਕਿਤੇ ਗਜ਼ਾ ਦੇ ਵਿੱਚ ਖਾਣਾ ਵੰਡ ਰਹੀਆਂ ਨੇ, ਪਰ ਉਹਨਾਂ ਤੇ ਵੀ ਇਜ਼ਰਾਈਲ ਹਵਾਈ ਅਟੈਕ ਕਰ ਰਿਹਾ ਹੈਗਾ। ਪੂਰੀ ਇੱਕ ਅਮਰੀਕਨ ਨੇ, ਮਰੀਨ ਜੇਕੂਟਸ, ਉਹ ਇੱਕ ਸੰਸਥਾ ਚਲਾਉਂਦੇ ਨੇ, ਉਹ GHF, ਉਹ ਇਸ ਖਾਣਾ ਵਿਤਰਨ ਕਰ ਰਹੀ ਹੈ। ਤੇ ਤਕਰੀਬਨ 400 ਤੋਂ ਜ਼ਿਆਦਾ ਜਿਹੜੇ ਫੂਡ ਡਿਸਟ੍ਰੀਬਿਊਸ਼ਨ ਸੈਂਟਰ ਹੈ ਉੱਥੇ ਬਣੇ ਹੋਏ ਨੇ। 2 ਮਾਰਚ ਤੋਂ ਹੀ ਗਜ਼ਾ ਦੇ ਵਿੱਚ, ਫਲਸਤੀਨ ਦੇ ਵਿੱਚ ਅਨਾਜ ਨਹੀਂ ਪਹੁੰਚ ਰਿਹਾਗਾ। ਤੇ ਇਸ ਕਰਕੇ ਅੱਜ ਆਪਾਂ ਗੱਲ ਕਰ ਰਹੇ ਹਾਂ 28 ਮਈ ਹੈ ਤੇ ਮੈਂ 120 ਦਿਨ ਕਹਿ ਰਿਹਾ ਸੀ, 120 ਦਿਨਾਂ ਤੋਂ ਵੀ ਜ਼ਿਆਦਾ ਟਾਈਮ ਹੋ ਚੁੱਕਿਆ ਹੈਗਾ, ਉੱਥੇ ਅਨਾਜ ਨਹੀਂ ਪਹੁੰਚ ਰਿਹਾਗਾ। ਤੇ ਹਮਾਸ ਤੇ ਇਜ਼ਰਾਈਲ ਸੀਜ਼ ਫਾਇਰ ਵਾਸਤੇ ਤਿਆਰ ਹੋ ਗਏ ਸੀਗੇ, ਪਰ ਇਹ ਸੀਜ਼ ਫਾਇਰ ਦਾ ਉਲੰਘਣ ਤਾਂ ਹੋ ਚੁੱਕਿਆ ਹੈਗਾ। ਇਜ਼ਰਾਈਲ ਲਗਾਤਾਰ ਹਵਾਈ ਹਮਲੇ ਹਮਾਸ ਤੇ ਜਾਂ ਫਲਸਤੀਨ ਤੇ ਕਰ ਰਿਹਾ ਹੈਗਾ। ਜੀ ਸੋ ਉਧਰ ਕਹਿੰਦੇ ਵੀ ਪਾਕਿਸਤਾਨ ਦੇ ਨਾਲ ਲੱਗਦੇ ਸਾਰੇ ਸੂਬਿਆਂ ਦੇ ਵਿੱਚ ਭਾਰਤ ਦੇ ਵੱਲੋਂ ਇੱਕ ਵਾਰ ਮੁੜ ਤੋਂ ਮੌਕ ਡਰਿਲ ਕੀਤੀ ਜਾਣੀ ਹੈ। ਤੇ ਇਹ ਹੁਣ ਦੁਬਾਰਾ ਤੋਂ ਕਰਨ ਦਾ ਕੀ ਕਾਰਨ ਹੈ ਜੀ? ਇਹ ਕਿਤੇ ਉਹੋ ਜੀ ਸਥਿਤੀ ਤਾਂ ਨਹੀਂ ਜਦੋਂ ਪਹਿਲਾਂ ਮੌਕ ਡਰਿਲ ਕਹਿ ਕੇ ਹਮਲਾ ਕਰਤਾ ਸੀ? ਮੌਕ ਡਰਿਲ ਕੀਤੀ ਜਾਊਗੀ ਜੀ ਜੰਮੂ ਕਸ਼ਮੀਰ, ਗੁਜਰਾਤ, ਹਰਿਆਣਾ ਤੇ ਰਾਜਸਥਾਨ 'ਚ। ਪੰਜਾਬ 'ਚ 3 ਜੂਨ ਨੂੰ ਇਹ ਮੌਕ ਡਰਿਲ ਹੋਊਗੀ ਤੇ ਲੋਕਾਂ ਨੂੰ ਸਤਰਕ ਰਹਿਣ ਦੀ ਅਪੀਲ ਕੀਤੀ ਗਈ ਹੈ। ਤਕਰੀਬਨ 244 ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਮੌਕ ਡਰਿਲ ਹੋ ਚੁੱਕੀਆਂ ਨੇ ਤੇ ਹੁਣ ਦੱਸਿਆ ਜਾ ਰਿਹਾ ਹੈਗਾ ਤਕਰੀਬਨ 50 ਜ਼ਿਲ੍ਹਿਆਂ ਦੇ ਵਿੱਚ ਕੱਲ ਮੌਕ ਡਰਿਲ ਕੀਤੀ ਜਾਊਗੀ। ਤੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ 3 ਜੂਨ ਨੂੰ ਇਹ ਮੌਕ ਡਰਿਲ ਕੀਤੀ ਜਾਊਗੀ। ਇਹਦੇ 'ਚ ਸਾਇਰਨ ਵਜਾਏ ਜਾਣਗੇ, ਹਵਾਈ ਹਮਲਿਆਂ ਤੋਂ ਬਚਣ ਵਾਸਤੇ ਸਾਇਰਨ ਵਜਾਏ ਜਾਣਗੇ। ਇਸ ਤੋਂ ਇਲਾਵੇ ਨਾਗਰਿਕਾਂ ਨੂੰ ਸੁਰੱਖਿਆ ਵਾਸਤੇ ਟ੍ਰੇਨਿੰਗ ਦਿੱਤੀ ਜਾਊਗੀ। ਮੌਕ ਡਰਿਲ ਦੌਰਾਨ ਬਲੈਕ ਆਊਟ ਦੀ ਪ੍ਰੈਕਟਿਸ ਕਰਾਈ ਜਾਊਗੀ ਤੇ ਜੇ ਹਮਲਾ ਹੋ ਜਾਂਦਾ ਤੇ ਲੁਕਣ ਦੇ ਠਿਕਾਣੇ ਦੱਸੇ ਜਾਣਗੇ ਤੇ ਲੋਕਾਂ ਤੋਂ ਜਗ੍ਹਾਵਾਂ ਖਾਲੀਆਂ ਕਰਾਉਣੀਆਂ ਤੇ ਉਹਨਾਂ ਨੂੰ ਸੇਫ ਜਗ੍ਹਾ ਤੱਕ ਪਹੁੰਚਾਉਣਾ। ਇਹ ਸਾਰੀਆਂ ਟ੍ਰੇਨਿੰਗ ਕਹਿੰਦੇ ਕਿ ਅਸੀਂ ਦੇਵਾਂਗੇ, ਇਹ ਦੱਸਿਆ ਜਾ ਰਿਹਾ ਹੈਗਾ ਜੀ।
ਸੋ ਉਧਰ ਕਹਿੰਦੇ ਦੇਸ਼ ਦੇ ਵਿੱਚ ਹੁਣ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 1200 ਤੋਂ ਪਾਰ ਹੋ ਗਈ ਹੈ। ਹਾਂਜੀ, ਲਗਾਤਾਰ ਜਿਹੜੇ ਕੋਰੋਨਾ ਦੇ ਕੇਸ ਨੇ ਉਹ ਵਧ ਰਹੇ ਨੇ ਤੇ ਅੱਜ 1200 ਤੋਂ ਜ਼ਿਆਦਾ ਕੇਸ ਹੋ ਚੁੱਕੇ ਨੇ। 12 ਲੋਕਾਂ ਦੀ ਅਜੇ ਤੱਕ ਡੈਥ ਹੋਣ ਦੀ ਖਬਰ ਹੈ ਤੇ ਬਿਹਾਰ ਦੇ ਵਿੱਚ ਚੋਣਾਂ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਨਰਿੰਦਰ ਮੋਦੀ ਰਾਜਸਥਾਨ, ਗੁਜਰਾਤ ਤੋਂ ਬਾਅਦ ਆਪਣੀ ਅਗਲੀਆਂ ਰੈਲੀਆਂ ਬਿਹਾਰ ਦੇ ਵਿੱਚ ਕਰਨ ਜਾ ਰਹੇ ਨੇ ਤੇ ਇਸ ਕਰਕੇ ਉੱਥੇ ਕਿਹਾ ਜਾ ਰਿਹਾ ਹੈਗਾ ਕਿ ਪ੍ਰੋਟੋਕੋਲ ਫੋਲੋ ਕੀਤਾ ਜਾਊਗਾ। ਹੁਣੇ ਇੱਕ ਖਬਰ ਜਦੋਂ ਜਿਹੜੀ ਅੱਜ ਆਈ ਹੈ, ਚੰਡੀਗੜ੍ਹ ਦੇ ਵਿੱਚ ਕੋਵਿਡ ਨਾਲ ਪਹਿਲੀ ਡੈਥ ਹੋ ਚੁੱਕੀ ਹੈਗੀ ਹੈ, ਯਾਨੀ ਕਿ ਹਰਿਆਣਾ, ਪੰਜਾਬ, ਚੰਡੀਗੜ੍ਹ ਇਹ ਸਾਰਿਆਂ ਨੂੰ ਹੀ ਇੱਕ ਖਤਰੇ ਦੀ ਘੰਟੀ ਵੱਜ ਚੁੱਕੀ ਹੈ। ਅੱਜ ਹਰਿਆਣੇ ਦੇ ਵਿੱਚ ਵੀ ਗੁੜਗਾਉਂ 'ਚ 2 ਨਵੇਂ ਕੋਰੋਨਾ ਦੇ ਕੇਸ ਮਿਲੇ ਨੇ ਤੇ ਜਿਹੜੀ ਚੰਡੀਗੜ੍ਹ ਦੇ ਵਿੱਚ ਦੱਸਿਆ ਜਾ ਰਿਹਾ ਹੈਗਾ ਕਿ ਉਹ ਸੈਕਟਰ 32 'ਚ ਗਵਰਨਮੈਂਟ ਮੈਡੀਕਲ ਕਾਲਜ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਸੀ। ਰਾਜਕੁਮਾਰ ਹੈ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ। ਉੱਤਰ ਪ੍ਰਦੇਸ਼ ਦਾ ਰਾਜਕੁਮਾਰ ਇੱਥੇ ਦਿਹਾੜੀ ਮਜ਼ਦੂਰੀ ਕਰਦਾ ਸੀਗਾ ਤੇ ਉਹ ਲੁਧਿਆਣਾ ਆਇਆ ਸੀਗਾ ਕੰਮ ਵਾਸਤੇ ਤੇ ਉਹਨੂੰ ਬੁਖਾਰ ਹੋ ਗਿਆ ਸੀ। ਲੁਧਿਆਣੇ ਤੋਂ ਉਹਨੂੰ ਚੰਡੀਗੜ੍ਹ ਸ਼ਿਫਟ ਕੀਤਾ ਗਿਆ ਸੀਗਾ, ਪਰ ਅੱਜ ਉਹਦੀ ਡੈਥ ਹੋ ਚੁੱਕੀ ਹੈ ਤੇ ਉਹ ਨਹੀਂ ਬਚ ਸਕਿਆ। ਫਰੀਦਾਬਾਦ ਦੇ ਵਿੱਚ ਵੀ ਕੋਰੋਨਾ ਦਾ ਸੰਕਰਮਣ ਦਾ ਮਾਮਲਾ ਆ ਚੁੱਕਿਆ ਹੈਗਾ ਜੀ। ਪੰਜਾਬ 'ਚ ਹਜੇ ਫਿਰੋਜ਼ਪੁਰ 'ਚ ਹੀ ਇੱਕ ਮਾਮਲਾ ਆਏਗਾ, ਇਹ ਲੁਧਿਆਣੇ ਆਇਆ ਸੀਗਾ ਤੇ ਇੱਕ ਲੁਧਿਆਣੇ ਦਾ ਇਹ ਮਾਮਲਾ ਸੀਗਾ ਤੇ ਇਹਦੀ ਡੈਥ ਹੋ ਚੁੱਕੀ ਹੈ। ਯਾਨੀ ਕਿ ਆਪਾਂ ਕਹਿ ਲਈਏ ਕਿ ਹਾਲਾਤ ਗੰਭੀਰ ਨੇ। ਗੁੜਗਾਉਂ ਦੇ ਵਿੱਚ 10 ਲੋਕ ਅੱਜ ਸੀਗੇ ਜਿਨ੍ਹਾਂ ਤੇ ਕੋਰੋਨਾ ਦਾ ਇਲਾਜ ਚੱਲ ਰਿਹਾ ਸੀਗਾ। ਯਮੁਨਾਨਗਰ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈਗਾ, ਕਰਨਾਲ ਦੇ ਵਿੱਚ ਵੀ ਇੱਕ ਕੇਸ ਮਿਲ ਚੁੱਕਿਆ ਹੈਗਾ। ਗਵਰਨਮੈਂਟ ਹਰਿਆਣਾ ਤੇ ਪੰਜਾਬ ਦੀਆਂ ਗਵਰਨਮੈਂਟ ਲਗਾਤਾਰ ਐਡਵਾਈਜ਼ਰੀ ਜਾਰੀ ਕਰ ਰਹੇ ਨੇ, ਪਰ ਮਤਲਬ ਦੋਵੇਂ ਸੂਬਿਆਂ ਨੂੰ ਖਤਰਾ ਹੈਗਾ ਜੀ ਹੁਣ ਕੋਰੋਨਾ ਦਾ। ਜਿਵੇਂ ਅੱਜ ਜਿਹੜੀ ਡੈਥ ਹੋਈ ਹੈ ਚੰਡੀਗੜ੍ਹ ਦੇ ਵਿੱਚ, ਉਹ ਤੋਂ ਇੱਕ ਸਾਫ਼ ਗੱਲ ਨਜ਼ਰ ਆ ਰਹੀ ਹੈ ਕਿ ਕੇਸ ਜੀ ਬਹੁਤ ਥੋੜੇ ਨੇ ਪਰ ਉਹਨਾਂ 'ਚ ਵੀ ਡੈਥ ਦੇ ਕਾਰਨ ਬਣ ਰਹੇ ਨੇ। ਜੇ ਇਹ ਫੈਲਿਆ, ਇਹ ਜਿਹੜੇ 3 ਵੇਰੀਐਂਟ ਆਪਾਂ ਜਿਨ੍ਹਾਂ ਬਾਰੇ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ, ਜੇ ਇਹ ਫੈਲੇ ਤਾਂ ਕਿਤੇ ਨਾ ਕਿਤੇ ਇਸ ਵਾਰ ਵੀ ਇਹ ਲੋਕਾਂ ਦੀਆਂ ਮੌਤ ਦਾ ਕਾਰਨ ਵੀ ਬਣ ਸਕਦੇ ਨੇ। ਇਸ ਕਰਕੇ ਪਹਿਲਾਂ ਹੀ ਮਤਲਬ ਕੋਰੋਨਾ ਫੈਲਣ ਤੋਂ ਪਹਿਲਾਂ ਹੀ ਦੋਵੇਂ ਸਰਕਾਰਾਂ ਨੂੰ ਦੋਵੇਂ ਸੂਬਿਆਂ ਦੀ ਸਰਕਾਰਾਂ ਨੂੰ ਇਹਦੇ 'ਚ ਮਤਲਬ ਕਿਤੇ ਨਾ ਕਿਤੇ ਆਪਾਂ ਕਹਿ ਲਈਏ ਕਿ ਪੂਰੀ ਦੇਖਭਾਲ ਸਾਰੀ ਸਾਵਧਾਨੀ ਵਰਤਣੀ ਪਊਗੀ। ਜੀ। ਸੋ ਉਧਰ ਆਪਾਂ ਜੇਕਰ ਅਗਲੀ ਖਬਰ ਦੇ ਵੱਲ ਚੱਲੀਏ ਤਾਂ ਅਕਾਲੀ ਦਲ ਦੇ ਪੁਰਾਣੇ ਨੇਤਾ ਕਹਿ ਸਕਦੇ ਹਾਂ ਤਕਰੀਬਨ ਸਭ ਤੋਂ ਜ਼ਿਆਦਾ ਉਮਰ ਦੇ ਹੁਣ ਮੌਜੂਦਾ ਹਾਲਾਤਾਂ ਦੇ ਵਿੱਚ ਤਾਂ ਇਹੀ ਹੋਣਗੇ, ਸੁਖਦੇਵ ਸਿੰਘ ਢੀਂਡਸਾ ਹੁਣੀ ਨਹੀਂ ਰਹੇ ਜੀ, ਉਹਨਾਂ ਦਾ ਨਿਧਨ ਹੋ ਗਿਆ। ਹਾਂਜੀ, ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਹੋਣਾ ਦਾ 89 ਸਾਲ ਦੀ ਉਮਰ 'ਚ ਡੈਥ ਹੋ ਗਈ ਹੈਗੀ ਹੈ ਉਹਨਾਂ ਦੀ ਤੇ 99 ਸ਼ਾਇਦ ਪੰਜਾਬੀ 'ਚ ਕਿਹਾ ਜਾਂਦਾ ਹੈਗਾ, ਸਾਡੇ ਹਰਿਆਣੇ 'ਚ 89 ਕਿਹਾ ਜਾਂਦਾ, 89 ਇਅਰਸ ਯਾਨੀ ਕਿ ਤਕਰੀਬਨ 90 ਸਾਲ ਦੇ ਸੀਗੇ ਉਹ। ਤੇ ਅੱਜ 5 ਵਜੇ ਉਹਨਾਂ ਦਾ ਮੋਹਾਲੀ ਹਸਪਤਾਲ 'ਚ ਨਿਧਨ ਹੋਇਆ ਹੈਗਾ ਜੀ। ਉਹਨਾਂ ਦੀ ਡੈਥ ਹੋਈ ਹੈ। ਉਹਨਾਂ ਜੀ ਨੂੰ 2019 ਚ ਪਦਮ ਭੂਸ਼ਣ ਅਵਾਰਡ ਦਿੱਤਾ ਗਿਆ ਸੀਗਾ, ਜਿਹੜਾ ਉਹਨਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ਚ ਦਸੰਬਰ 2020 ਚ ਵਾਪਸ ਕਰਤਾ ਸੀਗਾ। ਉਹ ਕੇਂਦਰ ਸਰਕਾਰ ਚ ਕੈਬਨਿਟ ਮਿਨਿਸਟਰ ਵੀ ਰਹੇ। ਬੀਜੇਪੀ ਦੀ ਜਿਹੜੀ ਵਾਜਪਾਈ ਦੀ ਸਰਕਾਰ ਸੀ ਸਾਲ 2000 ਤੋਂ ਲੈ ਕੇ 2004 ਤੱਕ, ਉਸ ਚ ਜੀ ਉਹ ਆਪਾਂ ਕਹਿ ਲਈਏ ਕਿ ਸੈਂਟਰਲ ਮਿਨਿਸਟਰ ਸੀਗੇ। ਉਹਨਾਂ ਦੇ ਜਿਹੜੇ ਬੇਟੇ ਹੈਗੇ ਪਰਮਿੰਦਰ ਸਿੰਘ ਢੀਂਡਸਾ, ਉਹ ਫਾਈਨੈਂਸ ਮਿਨਿਸਟਰ ਪੰਜਾਬ ਸਰਕਾਰ ਚ ਰਹੇ ਨੇ, ਜਿਹੜੀ ਅਕਾਲੀਆਂ ਦੀ ਸਰਕਾਰ ਸੀ 2012 ਤੋਂ ਲੈ ਕੇ 17 ਤੱਕ, ਉਹਦੇ ਚ ਉਹ ਫਾਈਨੈਂਸ ਮਿਨਿਸਟਰ ਸੀਗੇ। ਜੀ ਤੇ ਪਿਛਲੇ ਦਿਨੀ ਢੀਂਡਸਾ ਸਾਹਿਬ ਨੂੰ ਸਜ਼ਾ ਸੁਣਾਈ ਗਈ ਸੀਗੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤੇ ਉਹ ਵੀਲ ਚੇਅਰ ਤੇ ਬਹਿ ਕੇ ਉਹਨਾਂ ਨੇ ਆਪਣੀ ਸਜ਼ਾ ਪੂਰੀ ਕੀਤੀ ਸੀਗੀ। ਸੰਗਰੂਰ ਜ਼ਿਲ੍ਹੇ ਦੇ ਉਪਵਾਲ ਪਿੰਡ ਚ ਜਨਮੇ ਸੀਗੇ 9 ਅਪ੍ਰੈਲ 1936 ਚ ਤੇ ਉਹਨਾਂ ਨੇ ਜਿਹੜੀ ਆਪਣੀ ਸਿਆਸਤ ਹੈ ਉਹ ਅਕਾਲੀ ਦਲ ਤੋਂ ਸ਼ੁਰੂ ਕੀਤੀ ਸੀਗੀ। 1972, 77, 80, 85 ਇਹ ਲਗਾਤਾਰ 4 ਵਾਰ ਉਹ ਵਿਧਾਇਕ ਰਹੇ। ਉਸ ਤੋਂ ਬਾਅਦ ਮੰਤਰੀ ਵੀ ਬਣੇ, ਪਰਿਵਹਨ, ਖੇਲ, ਟੂਰਿਜ਼ਮ ਅਤੇ ਸਿਵਲ ਐਵੀਏਸ਼ਨ, ਇਹ ਜਿੰਨੇ ਵੀ ਡਿਪਾਰਟਮੈਂਟ ਸੀਗੇ ਉਹਨਾਂ ਕੋਲ ਰਹੇ। ਉਸ ਤੋਂ ਇਲਾਵੇ ਉਹ ਬਾਅਦ ਦੇ ਦਿਨਾਂ 'ਚ 2010 ਤੋਂ ਲੈ ਕੇ 2022 ਤੱਕ ਉਹ ਲਗਾਤਾਰ ਰਾਜ ਸਭਾ ਦੇ MP ਸੀਗੇ, ਰਾਜ ਸਭਾ ਸਾਂਸਦ ਰਹੇ ਤੇ ਇਹ ਮੋਟਾ ਉਹਨਾਂ ਦਾ ਪੋਲੀਟੀਕਲ ਕੈਰੀਅਰ ਰਿਹਾ ਹੈਗਾ ਜੀ। ਉਹਨਾਂ ਨੇ ਆਪਣੇ ਜੀਵਨ ਦੇ ਆਖਰੀ ਦਿਨਾਂ ਦੌਰਾਨ ਉਹਨਾਂ ਨੇ ਅਕਾਲੀ ਦਲ ਅੱਡ ਵੀ ਬਣਾਇਆ ਸੀਗਾ ਤੇ ਬਾਅਦ 'ਚ ਉਹਨਾਂ ਨੇ ਵਿਲੈ ਕਰ ਲਿਆ ਤੇ ਦੁਬਾਰੇ ਤੋਂ ਉਹਨਾਂ ਨੇ 2022 ਦਾ ਚੋਣ ਬੀਜੇਪੀ ਨਾਲ ਅਲਾਈਅੰਸ ਕਰਕੇ ਵੀ ਲੜਿਆ ਸੀਗਾ, ਪਰ ਉਹਦੇ 'ਚ ਬਣਿਆ ਉਹਨਾਂ ਦਾ ਕੁਝ ਨਹੀਂ ਤੇ ਆਖਰੀ ਦਿਨਾਂ 'ਚ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਦਿਖੇ ਸੀਗੇ। ਉਹਨਾਂ ਨੇ ਅਲਾਈਅੰਸ ਕਰ ਲਿਆ ਸੀਗਾ। ਉਹਨਾਂ ਨੂੰ ਮੰਨਿਆ ਜਾਂਦਾ ਸੀਗਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਕਲੋਜ਼ ਰਹੇ ਸ਼ੁਰੂਆਤੀ ਦਿਨਾਂ 'ਚ। ਕੰਪੀਟੀਟਰ ਵੀ ਕਈ ਵਾਰ ਲੋਕ ਕਹਿੰਦੇ ਨੇ, ਕਈ ਵਾਰ ਇਹ ਵੀ ਕਹਿੰਦੇ ਨੇ ਕਿ ਦੋਵਾਂ ਦੀ ਬਣਦੀ ਬਹੁਤ ਸੀਗੀ ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਮਾਲਵੇ 'ਚ ਆਪਾਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਦੂਜਾ
ਸੀਨੀਅਰ ਆਗੂ ਹੁਣ ਪੂਰਾ ਹੋ ਚੁੱਕਿਆ ਹੈਗਾ। ਜੀ। ਸੋ ਵੱਡਾ ਘਾਟਾ ਹੁੰਦਾ ਹੈ। ਸੋ ਅੱਗੇ ਚੱਲਦੇ ਹਾਂ ਤਾਂ ਉਧਰ ਯੂਪੀ ਦੇ ਵਿੱਚ ਕਹਿੰਦੇ ਜਿਹੜੇ ਸਿੱਖ ਨੇ ਉਹ ਗਰੀਬੀ ਤੇ ਬੇਰੁਜ਼ਗਾਰੀ ਦੇ ਚੱਲਦੇ ਧਰਮ ਬਦਲ ਗਏ ਨੇ। ਹਾਂਜੀ, ਜਿਵੇਂ ਇਹ ਲਗਾਤਾਰ ਖਬਰਾਂ ਆ ਰਹੀਆਂ ਨੇ ਅੱਡ-ਅੱਡ ਇਲਾਕਿਆਂ ਤੋਂ, ਜਿੱਥੇ ਸਿੱਖ ਨੇ, ਖਾਸ ਕਰ ਗਰੀਬ ਸਿੱਖ ਨੇ, ਮਜ਼ਦੂਰ ਸਿੱਖ ਨੇ, ਉਹਨਾਂ 'ਚ ਧਰਮ ਪਰਿਵਰਤਨ ਦੀ ਖਬਰਾਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ। ਜ਼ਿਆਦਾਤਰ ਜਿਹੜੇ ਇਸ ਕਿਸਮ ਦੇ ਸਿੱਖ ਨੇ ਉਹ ਕ੍ਰਿਸਚੀਅਨ ਬਣ ਰਹੇ ਨੇ। ਉੱਤਰ ਪ੍ਰਦੇਸ਼ ਦਾ ਜਿਹੜਾ ਇਲਾਕਾ ਹੈਗਾ ਨੇਪਾਲ ਬਾਰਡਰ ਨਾਲ ਲੱਗਿਆ ਹੋਇਆ, ਜਿਹਨੂੰ ਕਲਚਰਲੀ ਤਰਾਈ ਦਾ ਰੀਜਨ ਕਿਹਾ ਜਾਂਦਾ ਹੈਗਾ। ਜੇ ਜ਼ਿਲ੍ਹਿਆਂਵਾਰ ਨੰਬਰ ਆਪਾਂ ਨਾਮ ਲੈਣਾ ਹੋਵੇ ਤਾਂ ਜੀ, ਪੀਲੀਭੀਤ, ਲਖੀਮਪੁਰ ਖੀਰੀ, ਉਹ ਸਾਰਾ ਜਿਹੜਾ ਇਲਾਕਾ ਹੈਗਾ, ਉੱਥੇ ਜੀ, ਇਹ ਸਮੱਸਿਆ ਆ ਰਹੀ ਹੈਗੀ। ਉੱਥੇ ਜਿਹੜੇ ਦਲਿਤ ਸਿੱਖ ਹੈਗੇ ਆ ਉਹ ਕ੍ਰਿਸਚਨ ਬਣ ਰਹੇ ਨੇ। 3 ਪਿੰਡਾਂ ਬਾਰੇ ਇਹ ਖਬਰ ਆਈ ਹੈ ਕਿ ਉਹ 3 ਦੇ 3 ਪਿੰਡ ਕ੍ਰਿਸਚਨ ਬਣ ਗਏ ਨੇ। ਉਹਨਾਂ ਦਾ ਇਹ ਮੰਨਿਆ ਜਾ ਰਿਹਾ ਹੈਗਾ ਕਿ ਪਹਿਲਾ ਇਹ ਬਣਨ ਦਾ ਜਿਹੜਾ ਕਾਰਨ ਦੱਸਿਆ ਜਾ ਰਿਹਾ ਹੈਗਾ, ਉਹ ਇਹ ਦੱਸਿਆ ਜਾ ਰਿਹਾ ਹੈਗਾ ਕਿ ਉਹਨਾਂ ਨੂੰ ਇਹ ਮਕਾਨ ਦਾ ਲਾਲਚ ਦਿੱਤਾ ਜਾਂਦਾ ਹੈਗਾ, ਬੱਚਿਆਂ ਦੀ ਪੜ੍ਹਾਈ ਦਾ ਲਾਲਚ ਦਿੱਤਾ ਜਾਂਦਾ ਹੈਗਾ, ਸਨਮਾਨ ਦਾ ਜੀ। ਲਾਲਚ ਦਿੱਤਾ ਜਾਂਦਾ ਹੈਗਾ। ਇਸ ਕਿਸਮ ਦੇ ਲਾਲਚਾਂ ਰਾਹੀਂ ਇਹ ਧਰਮ ਪਰਿਵਰਤਨ ਜਿਹੜੇ ਕ੍ਰਿਸਚਨ ਮਿਸ਼ਨਰੀ ਨੇ ਉਹ ਕਰਾ ਰਹੇ ਨੇ। ਜੀ, ਸੋ ਬੜੀ ਗੰਭੀਰ ਗੱਲ ਹੈ, ਬਹੁਤ ਹੀ ਗੰਭੀਰ ਇਹ ਵਿਸ਼ਾ ਹੈ। ਤੋ ਉਧਰ ਕਹਿੰਦੇ ਮੋਦੀ ਸਰਕਾਰ ਹੁਣ ਜਿਹੜਾ ਆਪਰੇਸ਼ਨ ਸਿੰਦੂਰ ਸੀ ਉਸ ਨੂੰ ਪੂਰੀ ਤਰ੍ਹਾਂ ਪੋਲੀਟੀਸਾਈਜ਼ ਵੀ ਕਰ ਰਹੀ ਹੈ ਤੇ ਇਸ ਨੂੰ ਹੋਰ ਪੋਲੀਟੀਸਾਈਜ਼ ਕਰਨ ਦੇ ਲਈ ਕਹਿੰਦੇ ਘਰ ਘਰ ਸਿੰਦੂਰ ਪਹੁੰਚਾਇਆ ਜਾਊਗਾ। ਇਹ ਨਵਾਂ ਅਭਿਆਨ ਸ਼ੁਰੂ ਕਰਨ ਜਾ ਰਹੇ ਨੇ। ਹਾਂਜੀ, ਇਹ ਨਵਾਂ ਅਭਿਆਨ ਬੀਜੇਪੀ ਨੇ ਐਲਾਨਿਆ ਹੈਗਾ ਤੇ ਦੱਸਿਆ ਜਾ ਰਿਹਾ ਹੈਗਾ ਕਿ ਇਹ 9 ਜੂਨ ਤੋਂ ਬਾਅਦ ਲਗਾਤਾਰ ਲੋਕਾਂ ਦੇ ਘਰਾਂ 'ਚ ਜਾਣਗੇ ਤੇ ਸੰਦੂਰ ਲੈ ਕੇ ਜਾਣਗੇ। ਜਿਹੜੇ ਐਮਪੀਜ਼ ਹੈਗੇ ਆ ਇਹਨਾਂ ਦੇ, ਬੀਜੇਪੀ ਐਮਪੀਜ਼, ਉਹ ਪਦਯਾਤਰਾ ਵੀ ਕਰਨਗੇ, 20-20, 25-25 ਕਿਲੋਮੀਟਰ ਪੈਦਲ ਵੀ ਚੱਲਣਗੇ। ਇਹ ਬੜਾ ਅਜੀਬ ਲੱਗਿਆ ਜੇ ਆਪਾਂ ਮਤਲਬ ਹਿੰਦੂ ਧਰਮ ਦੀ ਪਰੰਪਰਾ ਅਨੁਸਾਰ ਹੀ ਮੰਨੀਏ ਕਿ ਜਿਨ੍ਹਾਂ ਦੇ ਸੁਹਾਗ ਉੱਜੜ ਜਾਂਦੇ ਨੇ, ਜਿਨ੍ਹਾਂ ਦੇ ਘਰ ਵਾਲੇ ਮਰ ਜਾਂਦੇ ਨੇ, ਉਹ ਸੰਦੂਰ ਨਹੀਂ ਲੈਂਦੀਆਂ। ਤੇ ਹੁਣ ਜੀ, ਕੀ ਬੀਜੇਪੀ ਜਿਹੜੇ ਵਿਧਵਾ ਮਹਿਲਾਵਾਂ ਹੈਗੀਆਂ ਹਿੰਦੂ ਧਰਮ ਦੀਆਂ, ਉਹਨਾਂ ਨੂੰ ਵੀ ਸੰਦੂਰ ਦਊਗੀ? ਇਹ ਇੱਕ ਅਜੀਬ ਜਿਹਾ ਹੈਗਾ। ਦੂਜਾ ਜੀ, ਸਭ ਤੋਂ ਜਿਹੜਾ ਇੰਪੋਰਟੈਂਟ ਕੁਐਸਚਨ ਇਹ ਹੈ ਕਿ ਜਿਨ੍ਹਾਂ ਨੇ 26 ਮਹਿਲਾਵਾਂ ਦਾ ਸੰਦੂਰ ਉਜਾੜਿਆ ਸੀਗਾ ਪਹਿਲਗਾਮ ਦੇ ਵਿੱਚ, ਜਿਹੜੇ 5 ਦਹਿਸ਼ਤਗਰਦਾਂ ਨੇ, ਉਹ ਹਜੇ ਤੱਕ ਨਹੀਂ ਫੜੇ ਗਏ। ਫਿਰ ਕਿਸ ਖੁਸ਼ੀ 'ਚ ਮਤਲਬ ਨਰਿੰਦਰ ਮੋਦੀ ਦੀ ਸਰਕਾਰ ਨੇ ਫੈਸਲਾ ਲਿਆ ਹੈਗਾ ਕਿ ਅਸੀਂ ਸੰਦੂਰ ਪਹੁੰਚਾਵਾਂਗੇ। ਜੇ ਉਹ ਦਹਿਸ਼ਤਗਰਦ, 5 ਦਹਿਸ਼ਤਗਰਦ ਜਿਨ੍ਹਾਂ ਨੇ 26 ਜਾਣਿਆਂ ਦੀ ਨੂੰ ਮੌਤ ਦੇ ਘਾਟ ਉਤਾਰਿਆ ਸੀ, ਉਦੋਂ ਜੇ ਸੰਦੂਰ ਉਹਨਾਂ ਨੂੰ ਫੜ ਲਿਆ ਜਾਂਦਾ ਹੈ, ਫਿਰ ਉਹਨਾਂ ਨੂੰ ਟੰਗ ਦਿੱਤਾ ਜਾਂਦਾ, ਉਹ ਕੁਛ ਉਹਨਾਂ ਤੇ ਕੋਈ ਕਾਰਵਾਈ ਹੁੰਦੀ, ਉਸ ਤੋਂ ਬਾਅਦ ਇਹ ਜਸ਼ਨ ਮਨਾਉਣ ਦਾ ਠੀਕ ਲੱਗਦਾ ਸੀਗਾ। ਪਰ ਹੁਣ ਇਹ ਕੀ ਜਿਹੜਾ ਕੈਪਟਨ ਨਰਵਾਲ ਮਰਿਆ, ਉਹਦੀ ਹੁਣ ਜਿਹੜੀ ਘਰਵਾਲੀ ਹੈਗੀ ਆ ਮਾਨਸੀ ਨਰਵਾਲ, ਉਹ ਤਾਂ ਵਿਧਵਾ ਹੈਗੀ ਆ, ਕਿ ਉਹਨੂੰ ਵਿਧਵਾ ਨੂੰ ਵੀ ਸੰਦੂਰ ਦੇਣਗੇ ਜਾ ਕੇ? ਇਹ ਮਤਲਬ ਇਹ ਇਲੈਕਸ਼ਨ ਪ੍ਰੋਪੇਗੈਂਡਾ 'ਚ ਇੰਨੇ ਪਾਗਲ ਹੋ ਚੁੱਕੇ ਨੇ। ਇਹ ਜਿਹੜੀ ਆ ਜੀ। ਬੇਸਿਕ ਇਹਨਾਂ ਦੀ ਹਿੰਦੂ ਟ੍ਰੈਡੀਸ਼ਨ ਹੈ, ਉਹ ਵੀ ਨਹੀਂ ਸਮਝ ਰਹੇ ਨੇ। ਹੂੰ। ਇਹ ਇਹ ਬਹੁਤ ਮਤਲਬ ਅਜੀਬ, ਮੈਨੂੰ ਵੀ ਬਹੁਤ ਅਜੀਬ ਲੱਗਿਆ ਜਦੋਂ ਇਹ ਖਬਰ ਪੜ੍ਹੀ। ਤੇ ਇਹਨਾਂ ਵਾਸਤੇ ਕੀ ਮਤਲਬ ਹੁਣ ਇਹ ਮਿਲਟਰੀ ਆਪਰੇਸ਼ਨਾਂ ਤੇ ਵੀ ਵੋਟਾਂ ਮੰਗਣਗੇ? ਇਹ ਇੱਕ ਅਜੀਬ ਗੱਲ ਹੈ। ਜਦਕਿ ਉਸ ਮਿਲਟਰੀ ਆਪਰੇਸ਼ਨ ਤੇ ਕਿੰਨੇ ਜ਼ਿਆਦਾ ਕੁਐਸਚਨ ਉੱਠ ਰਹੇ ਨੇ। ਉਹਨਾਂ ਦਾ ਸਵਾਲ ਦੇਣ ਤੋਂ ਬਜਾਏ ਇਸ ਕਿਸਮ ਦਾ ਕੰਮ ਕਰ ਰਹੇ ਨੇ ਜਿਸ ਕਰਕੇ ਇਹਨਾਂ ਨੂੰ ਵੋਟਾਂ ਮਿਲ ਸਕਣ। ਜੀ। ਸੋ ਹਾਂਜੀ, ਇੱਥੇ ਇਹ ਕਹਿਣ ਦਾ ਭਾਵ ਕਿ ਕੁੱਲ ਮਿਲਾ ਕੇ ਆਪਰੇਸ਼ਨ ਸਿੰਦੂਰ ਜਿਹੜਾ ਹੈ ਉਸ ਨੂੰ ਉਨਾ ਆਰਮੀ ਨੇ ਨਹੀਂ ਪ੍ਰਚਾਰਨਾ ਜਾਂ ਉਨਾ ਆਰਮੀ ਨੂੰ ਉਹਦਾ ਸ਼੍ਰੇਅ ਨਹੀਂ ਮਿਲਣਾ ਜਿੰਨਾ ਜਨਾਬ ਹੁਣੀ ਆਪ ਲੈ ਰਹੇ ਨੇ। ਅਸੀਂ ਥਾਂ ਥਾਂ ਪੋਸਟਰ ਦੇਖ ਰਹੇ ਹਾਂ, ਉਹਦੇ ਤੇ ਸਲੂਟ ਮਾਰ ਰਹੇ ਨੇ। ਉਹ 에ਅਰ ਫੋਰਸ ਵਾਲੇ ਕੱਪੜਿਆਂ 'ਚ ਇੱਕ ਵਾਰੀ ਤਸਵੀਰਾਂ ਖਿਚਾ ਲਈਆਂ, ਉਹ ਹੁਣ ਪੂਰੀਆਂ ਪ੍ਰਚਾਰੀਆਂ ਜਾ ਰਹੀਆਂ ਨੇ। ਨਾ ਸੱਜੇ ਨਾ ਖੱਬੇ ਕੋਈ ਆਰਮੀ ਮੈਨ ਉਸ 'ਚ ਦਿਖ ਰਿਹਾ, ਸਿਰਫ ਤੇ ਸਿਰਫ ਦਿਖ ਰਹੇ ਨੇ ਦੇਸ਼ ਦੇ ਪੀਐਮ ਉਸ ਨੂੰ ਪ੍ਰਚਾਰਨ ਦੇ ਵਿੱਚ। ਉਧਰ ਗੱਲ ਬਿਲਕੁਲ ਕਰੀਏ ਜੀ। ਜੀ, ਜੀ, ਇੱਕ ਜੀ, ਜੀ, ਗੁਰਪ੍ਰੀਤ, ਮਤਲਬ ਈਵਨ ਕੱਲ ਗੁਜਰਾਤ 'ਚ ਸੀਗੇ ਪੀਐਮ, ਤੇ ਉੱਥੇ ਜੀ, ਜਿਹੜਾ ਕਰਨਲ ਸੋਫੀਆ ਕੁਰੈਸ਼ੀ ਦਾ ਪਰਿਵਾਰ ਸੀ, ਉਹਨੂੰ ਵੀ ਜਿਹੜੇ ਬੀਜੇਪੀ ਦੇ ਆਗੂ ਸੀ ਅਤੇ ਜਿਹੜੇ ਡੀਸੀ ਸੀਗੀ, ਡੀਸੀ ਮੈਡਮ, ਉਹ ਲੈ ਕੇ ਆਈ ਨਰਿੰਦਰ ਹੂੰ, ਮੋਦੀ ਦੇ ਕੱਠ 'ਚ। ਤੇ ਉਹ ਪਰਿਵਾਰ ਨੂੰ, ਉਹਨਾਂ ਦੇ ਪਰਿਵਾਰ ਨੂੰ ਵੀ ਸ਼ਾਮਲ ਕਰ ਰਹੇ ਨੇ। ਤੇ ਨਰਿੰਦਰ ਮੋਦੀ ਜੀਤ ਦਾ ਜਸ਼ਨ ਮਨਾ ਰਹੇ ਸੀ, ਉਹ ਵਿਚਾਰਾ, ਉਹ ਪਰਿਵਾਰ ਵੀ ਖੜਿਆ ਸੀ, ਉਹਨਾਂ ਤੇ ਫੁੱਲ ਸਿੱਟ ਰਿਹਾ ਸੀਗਾ। ਕੀ ਮਤਲਬ ਕੀ ਬਣਾ ਰਹੇ ਨੇ? ਇਹ ਅਜੀਬ ਹੀ ਹੈ। ਉਹਨਾਂ ਨੂੰ ਬਤਾਓ, ਜਿਹੜੇ ਲੋਕ ਸਰਵ ਕਰ ਰਹੇ ਨੇ, ਗਵਰਨਮੈਂਟ EMPLOYEES ਨੇ, ਉਹਨਾਂ ਦੇ ਪਰਿਵਾਰਾਂ ਨੂੰ ਵੀ ਇਹ ਤੰਗ ਕਰ ਰਹੇ ਨੇ ਇਸ ਹਿਸਾਬ ਨਾਲ ਤਾਂ।
ਵੈਸੇ ਕਹਿੰਦੇ ਨੇ ਕਿ ਤੁਸੀਂ ਪੋਲੀਟੀਕਲ ਬਿਆਨ ਦੇ ਨਹੀਂ ਸਕਦੇ ਜਦੋਂ ਤੁਸੀਂ ਸਰਵਿਸ ਕਰ ਰਹੇ ਹੋ। ਵੈਸੇ ਵੀ ਜਿਹੜੇ ਸਰਵਿਸ ਕਰ ਰਹੇ ਹੁੰਦੇ ਨੇ ਉਹ ਤਾਂ ਡਰ-ਡਰ ਕੇ ਫੂਕ-ਫੂਕ ਕੇ ਪੈਰ ਰੱਖਦੇ ਨੇ ਵੀ ਸਾਡੀ ਸਰਵਿਸ ਤੇ ਨਾ ਖਤਰਾ ਬਣ ਜਾਵੇ। ਪਰ ਜਿੱਥੇ ਫਿਰ ਗੱਲ ਇਸ ਤਰੀਕੇ ਦੀ ਪੀਆਰ ਦੀ ਆ ਜਾਂਦੀ ਹੈ, ਉੱਥੇ ਸਾਰਾ ਕੁਝ ਜਾਇਜ਼ ਇਹਨਾਂ ਦੇ ਵੱਲੋਂ ਕਰ ਲਿਆ ਜਾਂਦਾ ਹੈ, ਧੱਕੇ ਨਾਲ ਕਰਾ ਲਿਆ ਜਾਂਦਾ ਹੈ, ਕਿਉਂਕਿ ਕਿਹੜਾ ਕੋਈ ਕਾਰਵਾਈ ਕਰਨੀ ਹੈ। ਅੱਗੇ ਚੱਲੀਏ, ਉਧਰ ਸੀਐਮ ਸਾਹਿਬ ਉਮਰ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਟੂਰਿਜ਼ਮ ਤਾਂ ਮੇਰੀ ਜ਼ਿੰਮੇਵਾਰੀ ਹੈ, ਪਰ ਸੁਰੱਖਿਆ ਮੇਰੀ ਜ਼ਿੰਮੇਵਾਰੀ ਨਹੀਂ ਹੈ। ਉਧਰ ਅਮਰਨਾਥ ਯਾਤਰਾ ਦੇ ਬਾਰੇ ਵੀ ਪਾ ਦਿਓ ਚਾਨਣ। ਬੇਸਿਕਲੀ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਇਹ ਕੋਸ਼ਿਸ਼ ਕਰ ਰਹੇ ਨੇ ਕਿ ਦੁਬਾਰੇ ਤੋਂ ਉੱਥੇ ਟੂਰਿਸਟ ਪਹੁੰਚਣ। ਉਹਨਾਂ ਨੇ ਸ਼੍ਰੀਨਗਰ ਦੇ ਵਿੱਚ ਸਾਈਕਲ ਚਲਾ ਕੇ ਵੀ ਦਿਖਾਈ, ਅੱਡ-ਅੱਡ ਜ਼ਿਲ੍ਹਿਆਂ ਦੇ ਵਿੱਚ ਵੀ ਉਹ ਘੁੰਮੇ ਫਿਰੇ ਤੇ ਲਗਾਤਾਰ ਬਿਆਨ ਵੀ ਦੇ ਰਹੇ ਨੇ, ਲੇਕਿਨ ਹਜੇ ਵੀ ਉਹਨਾਂ ਦੇ ਮਨ 'ਚ ਸ਼ੰਕਾਵਾਂ ਨੇ ਸਿਕਿਉਰਿਟੀ ਵਾਲੀ। ਉਹ ਉਹਨਾਂ ਨੂੰ ਲੱਗ ਰਿਹਾ ਹੈਗਾ ਕਿ ਜਿਹੜੀ ਮੌਕੇ ਦੀ ਹੁਕੂਮਤ ਹੈ ਤੇ ਜਿਹੜਾ ਗਵਰਨਰ ਹੈ, ਕੇਂਦਰ ਦੀ ਹੁਕੂਮਤ ਅਤੇ ਗਵਰਨਰ ਤੇ ਅਸੀਂ ਤਿੰਨੇ ਮਿਲ ਕੇ ਜੇ ਕੰਮ ਕਰਾਂਗੇ ਤੇ ਅਸੀਂ ਦੁਬਾਰੇ ਤੋਂ ਟੂਰਿਸਟ ਖਿੱਚ ਪਾਵਾਂਗੇ ਕਸ਼ਮੀਰ 'ਚ। ਪਰ ਕਸ਼ਮੀਰ ਦੇ ਉਲਟ ਇੱਕ ਵੱਡਾ ਅਭਿਆਨ ਛੇੜਿਆ ਗਿਆ ਹੈਗਾ ਕਿ ਹੁਣ ਉੱਥੇ ਜਾਣ ਦੀ ਲੋੜ ਨਹੀਂ, ਉਹ ਤਾਂ ਸਾਨੂੰ ਮਾਰ ਦਿੰਦੇ ਨੇ। ਮੈਨੂੰ ਲੱਗਦਾ ਹੈਗਾ ਕਿ ਹੁਣ ਖਾਸੀ ਦਿੱਕਤ ਆਊਗੀ ਉਮਰ ਅਬਦੁੱਲਾ ਨੂੰ। ਈਵਨ ਬੈਰਸਨ ਘਾਟੀ ਬਾਰੇ ਵੀ ਉਹਨਾਂ ਨੇ ਕਹੀ ਸੀਗੀ ਕਿ ਤੁਸੀਂ ਆਓ। ਉਮਰ ਅਬਦੁੱਲਾ ਅੱਡ-ਅੱਡ ਥਾਵਾਂ ਤੇ ਜਾ ਕੇ, ਪਹਿਲਗਾਮ ਜਾ ਕੇ ਉਹਨਾਂ ਨੇ ਨਦੀ ਦੇ ਕੰਢੇ ਬਹਿ ਕੇ ਸੈਲਫੀ ਖਿੱਚੀ ਤੇ ਕਿਹਾ ਕਿ ਤੁਸੀਂ ਇੱਥੇ ਆਓ। ਲਗਾਤਾਰ ਕਸ਼ਮੀਰ ਦੇ ਵਿੱਚ ਉਹ ਕੋਸ਼ਿਸ਼ ਕਰ ਰਹੇ ਨੇ ਕਿ ਟੂਰਿਸਟ ਆਉਣ। ਕਸ਼ਮੀਰ ਦੇ ਵਿੱਚ ਟੂਰਿਸਟਾਂ ਦੀ ਜਿਹੜੀ ਗਿਣਤੀ ਹੈ ਉਹ ਘਟੀ ਹੈਗੀ ਆ। ਉਦਾਂ ਆਪਾਂ ਨੂੰ ਜੀ, ਪਤਾ ਕਿ ਕਸ਼ਮੀਰ ਦੇ ਲੋਕ ਹੈਗੇ ਆ, ਉਹ ਮਹਿਮਾਨ ਨਵਾਜ਼ ਲੋਕ ਨੇ, ਮਹਿਮਾਨਾਂ ਦੀ ਬਹੁਤ ਇੱਜ਼ਤ ਕਰਦੇ ਨੇ। ਪਰ ਇਹ ਜਿਹੜਾ ਕੇਂਦਰੀ ਏਜੰਸੀਆਂ ਸੀਗੀਆਂ ਅਤੇ ਜਿਹੜੀ ਕੇਂਦਰੀ ਸੁਰੱਖਿਆ ਬਲ ਸੀਗੇ ਤੇ ਜੀ, ਕੇਂਦਰ ਸਰਕਾਰ ਸੀ ਜਿਹਦੀ ਜ਼ਿੰਮੇਵਾਰੀ ਸੀ ਸੁਰੱਖਿਆ ਦੀ, ਉਹਦੀ ਚੂਕ, ਉਹਦੇ ਤੇ ਤਾਂ ਕੋਈ ਸਵਾਲ ਪੁੱਛ ਨਹੀਂ ਰਿਹਾ। ਤੇ ਹੁਣ ਉੱਥੇ ਕਸ਼ਮੀਰੀ ਲੋਕਾਂ ਨੂੰ ਹੀ ਵਿਲਨ ਬਣਾ ਕੇ ਉੱਥੇ ਟੂਰਿਜ਼ਮ ਘਟਾਇਆ ਜਾ ਰਿਹਾ ਹੈਗਾ। ਜੀ। ਸੋ ਉਧਰ ਕਹਿੰਦੇ 2 ਜੂਨ ਨੂੰ ਜਗਰਾਉਂ 'ਚ ਕਿਸਾਨਾਂ ਦਾ ਵੱਡਾ ਇਕੱਠ ਹੋਣਾ ਹੈ। ਇਸ ਵੱਡਾ ਇਕੱਠ ਕਰਨ ਦੇ ਮੁੱਖ ਕਾਰਨ ਕੀ ਨੇ? ਬੇਸਿਕਲੀ ਤਾਂ ਜਿਹੜਾ ਲਗਾਤਾਰ ਇਸ਼ੂ ਚੱਲ ਰਿਹਾ ਹੈਗਾ ਲੁਧਿਆਣੇ ਦੇ ਵਿੱਚ, ਖਾਸ ਕਰ ਆਪਾਂ ਨੂੰ ਪਤਾ ਹੈ ਕਿ ਜ਼ਮੀਨ ਵਾਲਾ ਵੀ ਹੈਗਾ। ਇਸ ਤੋਂ ਇਲਾਵੇ ਉੱਥੇ ਕਿਸਾਨਾਂ ਤੇ ਜਿਹੜੀ ਕਾਰਵਾਈ ਕੀਤੀ ਗਈ ਸੀਗੀ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ, ਉਹ ਵੀ ਇੱਕ ਇਸ਼ੂ ਹੈ। ਯਾਨੀ ਕਿ ਜਿੰਨੇ ਵੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਤੇ ਹਮਲੇ ਕੀਤੇ, ਈਵਨ ਬਾਇਓਗੈਸ ਫੈਕਟਰੀਆਂ ਵਾਲਾ ਦੇ ਉਲਟ ਵੀ ਜਲੰਧਰ ਤੇ ਲੁਧਿਆਣੇ 'ਚ ਅੰਦੋਲਨ ਚੱਲ ਰਿਹਾ ਹੈਗਾ, ਉੱਥੇ ਝੂਠੇ ਕੇਸ ਵੀ ਲਾਏ ਗਏ ਨੇ। ਮਜ਼ਦੂਰਾਂ ਦੇ ਜੀ, ਉਲਟ ਵੀ ਸਾਰਾ ਮਾਮਲਾ ਚੱਲ ਰਿਹਾ ਹੈਗਾ, ਉੱਥੇ ਵੀ ਮਜ਼ਦੂਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਇੱਕ ਮਜ਼ਦੂਰ ਹੈਗਾ ਨਰਿੰਦਰ, ਉਹਨੂੰ ਬਿਜਲੀ ਦਾ ਕਰੰਟ ਲਾਇਆ ਗਿਆ ਹੈਗਾ। ਇਸ ਕਿਸਮ ਦੇ ਜਿੰਨੇ ਵੀ ਲੋਕ ਨੇ, ਮਜ਼ਦੂਰ ਹੋਣ, ਕਿਸਾਨ ਹੋਣ, ਜਿਹੜੇ ਅੱਡ-ਅੱਡ ਮੋਰਚਿਆਂ ਤੇ ਲੱਗੇ ਹੋਏ ਸੀ, ਪਰ ਉਹਨਾਂ ਦੇ ਮੋਰਚੇ ਸਰਕਾਰ ਨੇ ਉਜਾੜੇ, ਖਾਸ ਕਰ ਭਗਵੰਤ ਮਾਨ ਸਰਕਾਰ ਨੇ ਉਜਾੜੇ। ਆਪਾਂ ਨੂੰ ਤਾਂ ਸ਼ੰਭੂ ਬਾਰਡਰ, ਖਨੌਰੀ ਬਾਰਡਰ ਦਾ ਮੋਰਚਾ ਤਾਂ ਦਿਖਦਾ ਹੈਗਾ ਕਿਉਂਕਿ ਉਹ ਤਾਂ ਵੱਡਾ ਮੋਰਚਾ ਸੀਗਾ, ਪਰ ਹਰ ਜ਼ਿਲ੍ਹੇ ਦੇ ਅੰਦਰ ਕਿਸਾਨ ਅਤੇ ਮਜ਼ਦੂਰ ਆਪਣੀ-ਆਪਣੀ ਲੜਾਈਆਂ ਲੜ ਰਹੇ ਸੀ। ਉਹਨਾਂ ਦੇ ਮੋਰਚੇ ਵੀ ਪਿਛਲੇ ਇੱਕ ਡੂਢ ਮਹੀਨੇ 'ਚ ਉਜਾੜੇ ਗਏ ਨੇ। ਉਹ ਸਾਰੇ ਕਿਸਾਨ ਅਤੇ ਮਜ਼ਦੂਰ ਇਕੱਠੇ ਹੋ ਕੇ ਜਗਰਾਉਂ ਦੇ ਵਿੱਚ ਇਹ ਰੈਲੀ ਕਰ ਰਹੇ ਨੇ। ਇਹਦੇ 'ਚ ਸੰਯੁਕਤ ਕਿਸਾਨ ਮੋਰਚਾ, ਬੀਕੇ ਵਿਵੇਕਤਾ ਅਗਰਾਹਾਂ ਤੇ ਹੋਰ ਮਜ਼ਦੂਰ ਜਥੇਬੰਦੀਆਂ, ਇਹ ਸਾਰੀਆਂ ਨੇ। ਦੇਖਦੇ ਆ ਕਿ 2 ਜੂਨ ਨੂੰ ਇਹ ਕਿੱਡਾ ਇਕੱਠ ਕਰ ਪਾਉਂਦੇ ਨੇ। ਇਹ ਰੈਲੀ ਡਿਸਾਈਡ ਕਰੂਗੀ ਕਿ ਕੀ ਜਿਹੜਾ ਇੱਕ ਕਿਸਾਨ ਲਹਿਰ ਕਹਿ ਲੋ, ਕਿਸਾਨ ਮਜ਼ਦੂਰਾਂ ਦਾ ਜਿਹੜਾ ਏਕਾ ਹੈਗਾ ਉਹ ਸੱਚੀਓ ਹੈਗਾ, ਕੀ ਭਗਵੰਤ ਮਾਨ ਦੇ ਉਲਟ ਜਿਹੜੇ ਛੋਟੇ-ਛੋਟੇ ਅੰਦੋਲਨ ਇਹਨਾਂ ਨੇ ਜਾੜੇ ਨੇ ਉਹ ਕੀ ਇਕੱਠੇ ਹੋ ਪਾਣਗੇ ਜਾਂ ਨਹੀਂ ਹੋ ਪਾਣਗੇ। ਇਹ ਸਾਰੀਆਂ ਚੀਜ਼ਾਂ ਇਸ ਆਪਾਂ ਇਕੱਠ 'ਚ ਦੇਖਣ ਨੂੰ ਮਿਲਣਗੀਆਂ। ਜੀ। ਸੋ ਅਗਲੀ ਖਬਰ ਦਾ ਰੁਖ ਕਰੀਏ ਤਾਂ ਲੁਧਿਆਣੇ 'ਚ ਅੱਜ ਪੂਰੀ ਤਰੀਕੇ ਨਾਲ ਵਰੇ ਨੇ ਸਾਬਕਾ ਡਿਪਟੀ ਸੀਐਮ ਬਾਦਲ ਹੋਣੀ, ਸੁਖਬੀਰ ਬਾਦਲ ਹੋਣੀ। ਉਹਨਾਂ ਨੇ ਧਰਨਾ ਦੇਣਾ ਸੀ ਸ਼ਾਇਦ ਇਹ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਉਸ ਨੂੰ ਲੈ ਕੇ, ਤੇ ਕੀ ਕੁਝ ਹੋਰ ਕੀ ਪੁਆਇੰਟਸ ਆਖ ਰਹੇ ਨੇ, ਉਹ ਕਿਹੜਾ ਏਜੰਡਾ ਲੈ ਟੋ ਕਰ ਰਹੇ ਨੇ ਇੱਥੇ ਉਹ? ਦੇਖੋ, ਅੱਜ ਜਿਹੜਾ ਗਲਾਡਾ ਦਾ ਦਫ਼ਤਰ ਸੀਗਾ ਉਹਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਨੇ ਧਰਨਾ ਦਿੱਤਾ ਸੀਗਾ। ਕਿਸਾਨ ਜਥੇਬੰਦੀਆਂ ਵੀ ਮੌਜੂਦ ਸੀ। ਈਵਨ ਜਿਹੜੇ ਸਾਬਕਾ ਡਿਪਟੀ ਸੀਐਮ ਹੈਗੇ ਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਹ ਵੀ ਪਹੁੰਚੇ ਸੀਗੇ ਤੇ ਉਹਨਾਂ ਨੇ ਜ਼ਮੀਨ ਦਾ ਜਿਹੜਾ ਇਹ ਨਵਾਂ ਪ੍ਰੋਪਰਟੀ ਡੀਲਰਾਂ ਨੂੰ ਜਿਹੜਾ ਨਵਾਂ ਰਾਹ ਖੋਲਿਆ ਭਗਵੰਤ ਮਾਨ ਨੇ ਪ੍ਰੋਪਰਟੀ ਡੀਲਰਾਂ ਨੂੰ ਕਿਸਾਨਾਂ ਦੀ ਜ਼ਮੀਨ ਦੇਣ ਦਾ, ਇਹਦੇ ਉਲਟ ਉਹਨਾਂ ਨੇ ਧਰਨਾ ਦਿੱਤਾ ਹੈਗਾ। ਤੇ ਉਹਨਾਂ ਨੇ ਮਤਲਬ ਹਮਲਾ ਵੀ ਬੋਲਿਆਗਾ ਕਿ ਇਹ ਜਿਹੜੀ ਸਾਰੀ ਪਾਲਿਸੀ ਹੈ ਇਹ ਬਰਬਾਦ ਕਰਨ ਵਾਲੀ ਹੈਗੀ ਆ। ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ 'ਚ ਕੁਛ ਨਹੀਂ ਹੋ ਰਿਹਾ ਤੇ 32 ਪਿੰਡ ਸੀਗੇ ਜੀ, ਸਾਰੇ ਪਿੰਡਾਂ ਦੇ ਜਿਹੜੇ ਕਿਸਾਨ ਆਪਾਂ ਨੂੰ ਦੇਖਣ ਨੂੰ ਮਿਲੇ ਆ ਜਿਸ ਗਲਾਡਾ ਦੇ ਬਾਹਰ ਜਿਹੜਾ ਦਫ਼ਤਰ ਹੈਗਾ ਲੱਗਿਆ ਸੀਗਾ। ਹੁਣ ਇਹ ਦੇਖਣਾ ਹੋਊਗਾ ਕਿ ਕੀ ਜਿਹੜੇ ਇਹ ਕਿਸਾਨ ਨੇ
ਇਹ ਕੋਈ ਵੱਡੀ ਕਾਲ ਦਿੰਦੇ ਨੇ, ਵੱਡਾ ਪ੍ਰੋਟੈਸਟ ਬਣਦਾਗਾ, ਇਹ ਵੀ ਦੇਖਣ। ਇਹ ਤਾਂ ਚਲੋ ਅੱਜ ਖਤਮ ਹੋ ਗਿਆ ਸੀਗਾ, ਅੱਜ ਸੁਖਬੀਰ ਬਾਦਲ ਹੋਰੀ ਪਹੁੰਚ ਗਏ ਕਿ ਇਹ ਜੀ ਪੱਕੇ ਮੋਰਚੇ 'ਚ ਤਬਦੀਲ ਹੋਊਗਾ। ਓਦਾਂ 32 ਦੇ 32 ਪਿੰਡਾਂ 'ਚ ਮਤੇ ਤਾਂ ਪੈ ਰਹੇ ਨੇ। ਹੁਣ ਜੀ ਇਹ ਉੱਥੇ ਇੱਕ ਆਰਗੇਨਾਈਜ਼ਰ ਦੀ ਲੋੜ ਤਾਂ ਹੈਗੀ ਆ, ਮਤਲਬ ਕਿ ਕਿਸਾਨ ਜਥੇਬੰਦੀਆਂ ਉੱਥੇ ਆਰਗੇਨਾਈਜ਼ਰ ਸਾਬਤ ਹੋਣਗੀਆਂ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਉੱਥੇ ਆਰਗੇਨਾਈਜ਼ਰ ਸਾਬਤ ਹੋਊਗੀ। ਜੇ ਸਾਰੇ ਕਿਸਾਨਾਂ, ਸਾਰੇ ਪਿੰਡਾਂ ਦੇ ਕਿਸਾਨਾਂ ਨੂੰ ਇਕੱਠੇ ਕਰਕੇ ਕੋਈ ਵੱਡਾ ਮੋਰਚਾ ਲੱਗਿਆ, ਫਿਰ ਭਗਵੰਤ ਮਾਨ ਸਰਕਾਰ ਨੂੰ ਆਫਤ ਹੋ ਸਕਦੀ ਹੈਗੀ ਆ। ਤੇ ਉਹਨਾਂ ਦਾ ਜਿਹੜਾ ਡ੍ਰੀਮ ਪ੍ਰੋਜੈਕਟ ਸੀਗਾ, ਡ੍ਰੀਮ ਪ੍ਰੋਜੈਕਟ ਇਸ ਕਰਕੇ ਕਿ ਉਹਨਾਂ ਨੂੰ ਲੱਗ ਰਿਹਾ ਹੈਗਾ ਕਿ ਹੁਣ ਕਿਸਾਨਾਂ ਦੀ ਜ਼ਮੀਨਾਂ ਨੂੰ ਪ੍ਰੋਪਰਟੀ ਡੀਲਰਾਂ ਨੂੰ ਦੇ ਕੇ ਹੀ ਕਮਿਸ਼ਨ ਖਾ ਕੇ ਜਾਂ ਫਿਰ ਪੈਸੇ ਕਮਾ ਲਈਏ, ਇਸ ਕਿਸਮ ਦਾ ਸੁਪਨੇ ਤੇ ਵੀ ਉਹਨਾਂ ਤੇ ਠੱਲ ਪੈ ਸਕਦੀ ਹੈ। ਐਕਸ਼ਨ ਕਮੇਟੀ ਦੀ ਲੋੜ ਹੈ, ਐਕਸ਼ਨ ਕਮੇਟੀ ਬਣਨੀ ਵੀ ਚਾਹੀਦੀ ਹੈ, ਕਿਉਂਕਿ ਉਹ ਫਿਰ ਤਾਲਮੇਲ ਬਣਾਊਗੀ ਸਰਕਾਰ ਦੇ ਵਿੱਚ, ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ, ਤੇ ਕਿਵੇਂ ਅੱਗੇ ਸੰਘਰਸ਼ ਕਰਨਾ ਹੈ ਉਹ ਸਾਰੇ ਨੂੰ ਲੈ ਕੇ। ਉਧਰ ਕਹਿੰਦੇ ਜੀ। ਸਿੱਧੂ ਮੂਸੇਵਾਲਾ ਦੇ ਪਿਤਾ ਜਿਹੜੇ ਨੇ ਬਲਕੌਰ ਸਿੰਘ, ਉਹ ਕਹਿੰਦੇ ਵੀ ਹੁਣ ਇਲੈਕਸ਼ਨ ਲੜਨੀ ਹੈ 2027 ਦੇ ਵਿੱਚ। ਹਾਂਜੀ, ਅੱਜ ਜਿਹੜੇ ਸ਼ੁਭਦੀਪ ਸਿੰਘ ਗਾਇਕ ਸੀਗੇ ਸਿੱਧੂ ਮੂਸੇਵਾਲਾ, ਉਹਨਾਂ ਦੇ ਪਿਤਾ ਜੀ ਬਲਕੌਰ ਸਿੰਘ ਉਹਨਾਂ ਨੇ ਐਲਾਨ ਕੀਤਾ ਹੈਗਾ ਕਿ ਉਹ 2027 ਦਾ ਚੋਣ ਲੜਨਗੇ। ਅੱਜ ਕਾਂਗਰਸ ਦੀ ਰੈਲੀ ਸੀਗੀ ਜੀ, ਉਸ ਰੈਲੀ ਦੇ ਵਿੱਚ ਉਹ ਪਹੁੰਚੇ ਹੋਏ ਸੀ। ਚਰਨਜੀਤ ਸਿੰਘ ਚੰਨੀ, ਪੰਜਾਬ ਦੇ ਸਾਬਕਾ ਚੀਫ ਮਿਨਿਸਟਰ, ਉਹਨਾਂ ਨਾਲ ਉਹ ਮੰਚ ਤੇ ਦੇਖੇ ਵੀ ਗਏ। ਤੇ ਉਹਨਾਂ ਨੇ ਜਿਹੜੇ ਗੈਂਗਸਟਰ ਗੋਲਡੀ ਬਰਾੜ ਹੈ ਤੇ ਹੋਰ ਜਿਹੜੇ ਲੋਕ ਹੈ, ਉਹਨਾਂ ਨੂੰ ਸੀਐਮ ਭਗਵੰਤ ਮਾਨ ਉਹਨਾਂ ਦੇ ਕੇਸ 'ਚ ਕਿਸੇ ਕਿਸਮ ਦੀ ਟਿੱਪਣੀ ਨਹੀਂ ਕਰੇ, ਸਟੇਟਮੈਂਟ ਨਹੀਂ ਦੇ ਰਹੇ। ਤੇ ਜੀ ਉਹ ਉਹਨਾਂ ਨੇ ਕਿਹਾ ਕਿ ਉੱਥੇ ਜਾ ਕੇ ਮਾੜਾ ਮੋਟਾ ਸਗੋਫਾ ਛੱਡ ਦਿੰਦੇ ਨੇ, ਬਾਅਦ 'ਚ ਜਿਹੜੇ ਮਾਨ ਸਾਹਿਬ ਦੇ ਜਿਹੜੇ ਸਗੂਫੇ ਨੇ ਉਹ ਝੂਠ ਸਾਬਤ ਹੁੰਦੇ ਨੇ। ਉਹਨਾਂ ਦੇ ਜਿਹੜੇ ਦਾਅਵਾ ਕਰਦੇ ਨੇ ਸਿੱਧੂ ਮੂਸੇਵਾਲਾ ਕੇਸ ਬਾਰੇ, ਉਹ ਸਾਰੇ ਝੂਠ ਸਾਬਤ ਹੁੰਦੇ ਨੇ। ਇਹ ਗੱਲ ਉਹਨਾਂ ਨੇ ਕਹੀ। ਉਹਨਾਂ ਨੇ ਕਿ ਜਿਹੜੀ ਸਰਕਾਰ ਹੈ ਉਹ ਗੁੰਡਿਆਂ ਨਾਲ ਖੜੀ ਹੋਈ ਨਜ਼ਰ ਆ ਰਹੀ ਹੈ। ਹਜੇ ਤੱਕ ਸਿਰਫ 6 ਸ਼ੂਟਰ ਫੜੇ ਨੇ, ਤੇ ਬਾਕੀ ਜਿਹੜੇ ਹੋਰ ਇੱਕ ਦੋ ਬੰਦਿਆਂ ਨੂੰ ਫੜਿਆ ਸੀਗਾ, ਉਹਨਾਂ ਨੂੰ ਇਹਨਾਂ ਨੇ ਬਾਅਦ 'ਚ ਫਾਰਗ ਕਰਤਾ। ਇਹ ਗੱਲ ਬਲਕੌਰ ਸਿੰਘ ਹੋਰਾਂ ਨੇ ਕਹੀ ਹੈ। ਬਲਕੌਰ ਸਿੰਘ ਹੋਰਾਂ ਨੇ ਇਹ ਵੀ ਕਹੀ ਹੈ ਕਿ ਮੈਂ ਚੋਣ ਲੜਾਂਗਾ। ਤੇ 2022 ਦੇ ਵਿੱਚ ਆਪਾਂ ਨੂੰ ਪਤਾ ਕਿ ਮਾਨਸਾ ਸੀਟ ਤੋਂ ਸਿੱਧੂ ਮੂਸੇਵਾਲਾ ਵੀ ਚੋਣ ਲੜੇ ਸੀ ਕਾਂਗਰਸ ਦੀ ਟਿਕਟ ਤੋਂ ਹੀ। ਜੀ ਤੇ ਹੁਣ ਬਲਕੌਰ ਸਿੰਘ ਵੀ ਲੜਨਗੇ। ਇਹਨਾਂ ਦੇ ਜਿਹੜੇ ਧਰਮ ਪਤਨੀ ਹੈਗੇ ਆ, ਬਲਕੌਰ ਸਿੰਘ ਦੇ ਜਿਹੜੇ ਪਤਨੀ ਹੈਗੇ ਆ ਤੇ ਸਿੱਧੂ ਮੂਸੇਵਾਲਾ ਦੇ ਮਾਤਾ, ਉਹ ਪਿੰਡ ਦੇ ਸਰਪੰਚ ਵੀ ਰਹੇ ਨੇ। ਯਾਨੀ ਕਿ ਇੱਕ ਹਲਕਾ ਜਿਹਾ ਪਿਛੋਕੜ ਤੁਸੀਂ ਕਹਿ ਸਕਦੇ ਹੋ ਕਿ ਪੋਲਿਟਿਕਸ ਦਾ ਤੇ ਲਗਾਤਾਰ ਆਪਣੇ ਬੇਟੇ ਵਾਸਤੇ ਸੰਘਰਸ਼ ਵੀ ਕਰ ਰਹੇ ਨੇ ਸੜਕਾਂ ਤੇ। ਤੇ ਦੇਖਦੇ ਹਾਂ, ਮਤਲਬ 2027 ਚ ਹੀ ਪਤਾ ਲੱਗੂਗਾ ਕਿ ਉਹਨਾਂ ਨੂੰ ਕਿਹੜੀ ਸੀਟ ਤੋਂ ਟਿਕਟ ਦਿੱਤੀ ਜਾਂਦੀ ਹੈ, ਕਿਵੇਂ ਉਹ ਅੱਗੇ ਵਧਣਗੇ। ਇਹ ਤਾਂ ਮਤਲਬ ਥੋੜਾ ਕਲੀਅਰ ਹੋ ਹੀ ਚੁੱਕਿਆ ਸੀਗਾ ਕਿ ਉਹ ਚੋਣ ਲੜਨਗੇ, ਕਿਉਂਕਿ ਪਿਛਲੇ ਕਾਫੀ ਸਮਾਂ ਤੋਂ ਐਕਟਿਵਲੀ ਕਾਂਗਰਸ ਦੀਆਂ ਰੈਲੀਆਂ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਸੀਗੇ। ਅੱਜ ਕੱਲ ਉਹ ਜਿਵੇਂ ਰਾਜਾ ਵੜਿੰਗ ਪਹਿਲਾਂ ਉਹਦੇ ਸਿੱਧੂ ਮੂਸੇਵਾਲਾ ਦੇ ਨੇੜੇ ਵੜਿਆ ਹੋਇਆ ਸੀਗਾ, ਉਹ ਹੁਣ ਨਜ਼ਰ ਨਹੀਂ ਆਉਂਦਾ। ਇਹ ਜ਼ਿਆਦਾਤਰ ਸਾਬਕਾ ਸੀਐਮ ਚੰਨੀ ਨਾਲ ਬਲਕੌਰ ਸਿੰਘ ਦੇਖੇ ਜਾਂਦੇ ਨੇ। ਇਹ ਮੰਨਿਆ ਜਾਂਦਾ ਗਾ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਜਿਹੜੀ ਡੈੱਡ ਬੋਡੀ ਸੀ, ਉਹਦਾ ਅੰਤਮ ਸੰਸਕਾਰ ਪਿਤਾ ਜੀ ਨਹੀਂ ਕਰਨਾ ਚਾਹੁੰਦੇ ਸੀਗੇ, ਪਰ ਭਗਵੰਤ ਮਾਨ ਦੇ ਪ੍ਰੈਸ਼ਰ ਹੇਠ ਆ ਕੇ ਰਾਜਾ ਵੜਿੰਗ ਨੇ ਉਹਨਾਂ ਦਾ ਅੰਤਿਮ ਸੰਸਕਾਰ ਕਰਾ ਦਿੱਤਾ ਸੀਗਾ। ਉਸ ਤੋਂ ਬਾਅਦ ਹੀ ਦੋਵੇਂ ਜਣਿਆਂ ਦੇ ਵਿੱਚ, ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵਿੱਚ ਤੇ ਰਾਜਾ ਵੜਿੰਗ ਦੇ ਪਰਿਵਾਰ ਦੇ ਵਿੱਚ, ਰਾਜਾ ਵੜਿੰਗ ਦੇ ਵਿੱਚ ਇੱਕ ਦੂਰੀ ਹੈਗੀ ਆ। ਤੇ ਜਿਹੜਾ ਕਾਂਗਰਸ ਦੇ ਪ੍ਰਧਾਨ ਨੇ, ਸੂਬਾ ਪ੍ਰਧਾਨ, ਉਹਨਾਂ ਤੋਂ ਅੱਡ ਹੋ ਕੇ ਬਲਕੌਰ ਸਿੰਘ ਆਮ ਤੌਰ ਤੇ ਚੱਲਦੇ ਨੇ। ਜੀ, ਸੋ ਅੰਤ ਚ ਮੌਸਮ ਦੇ ਹਾਲ ਤੇ ਪਾ ਦਿਓ ਚਾਨਣਾ ਕਿ ਕਿਵੇਂ ਦਾ ਹੈ ਮੌਸਮ ਦਾ ਹਾਲ, ਤੇ ਆਉਣ ਵਾਲੇ ਦਿਨਾਂ ਚ ਕੀ ਸੰਭਾਵਨਾਵਾਂ ਨੇ। ਪੰਜਾਬ ਵਾਸਤੇ ਆਪਾਂ ਕਹਿ ਸਕਦੇ ਹਾਂ ਕਿ ਖੁਸ਼ਖਬਰੀ ਹੈਗੀ ਆ ਮੌਸਮ ਦੇ ਪੱਖੋਂ। ਤਕਰੀਬਨ 16 ਜ਼ਿਲ੍ਹਿਆਂ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਹਲਕੀ ਬੂੰਦਾਬਾਂਦੀ ਦੇਖਣ ਨੂੰ ਮਿਲ ਸਕਦੀ ਹੈਗੀ ਆ। ਔਰੇਂਜ ਅਲਰਟ ਹੈਗਾ, ਹਾਲਾਂਕਿ ਬਿਜਲੀ ਦਾ ਵੀ ਅਲਰਟ ਹੈ ਤੇ ਹਨੇਰੀ ਦਾ ਵੀ ਅਲਰਟ ਹੈ। ਇਹ ਮੋਟਾ ਇਹ ਅੱਜ ਆਪਾਂ ਕਹਿ ਸਕਦੇ ਹਾਂ ਕਿ ਮੌਸਮ ਬਾਰੇ ਜਾਣਕਾਰੀ ਹੈਗੀ ਆ। ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ, ਫਜ਼ੀਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ, ਇਹ ਉਹ ਜ਼ਿਲ੍ਹੇ ਨੇ ਜਿੱਥੇ ਹਲਕੀ ਬਾਰਿਸ਼ ਬੂੰਦਾਬਾਂਦੀ ਦੀ ਮਤਲਬ ਖਬਰ ਹੈ। ਤੇ ਇੱਥੇ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਅੱਜ ਜਿਹੜਾ ਟੈਂਪਰੇਚਰ ਸੀਗਾ ਉਹ ਵੀ 40 ਡਿਗਰੀ ਤੋਂ ਹੇਠ ਰਿਹਾ ਪੂਰੇ ਪੰਜਾਬ 'ਚ। ਸਭ ਤੋਂ ਜ਼ਿਆਦਾ ਗਰਮ
ਸਮਰਾਲਾ ਸੀਗਾ 40.6 ਡਿਗਰੀ, ਯਾਨੀ ਕਿ ਅੱਜ ਜੀ ਮਾਲਵਾ ਵੀ ਮੁਕਾਬਲਤਨ, ਜਿਵੇਂ ਆਪਾਂ ਪਿਛਲੇ ਕੁਝ ਬੁਲੇਟਿਨਾਂ 'ਚ ਦੱਸ ਰਹੇ ਸੀਗੇ ਕਿ ਮਾਲਵਾ ਲਗਾਤਾਰ ਗਰਮ ਰਹਿ ਰਿਹਾ ਹੈ, ਉੱਥੇ ਟੈਂਪਰੇਚਰ ਜ਼ਿਆਦਾ ਹੈ, ਉੱਥੇ ਗਰਮੀ ਪੈ ਰਹੀ ਹੈ, ਪਰ ਅੱਜ ਮਾਲਵਾ ਵੀ ਓਨਾ ਗਰਮ ਨਹੀਂ ਸੀਗਾ। ਉਹਦਾ ਸਮਰਾਲਾ ਵੀ ਮਾਲਵੇ 'ਚ ਹੀ ਆਂਦਾ ਗਾ, ਪਰ ਮਾਲਵਾ ਜੀ ਬੇਸਿਕਲੀ ਬਠਿੰਡੇ ਦੇ ਆਲੇ ਦੁਆਲੇ ਇਲਾਕੇ ਨੂੰ ਆਪਾਂ ਜ਼ਿਆਦਾ ਮੰਨ ਲੈਂਦੇ ਆ। ਕੋਰ ਤੇ ਮਾਲਵਾ ਇਹ, ਕਹਿ ਸਕਦੇ। ਹਾਂ, ਕੋਹਰ ਮਾਲਵਾ। ਤੇ ਹਾਂ ਇਹ ਮੋਟਾ-ਮੋਟਾ ਇਹ ਇਸ ਅੱਜ ਦੇ ਜਿਹੜੇ ਮੌਸਮ ਦੀ ਜਾਣਕਾਰੀ ਹੈਗੀ ਆ ਜੀ। ਤਕਰੀਬਨ ਜੀ 24 ਤੋਂ ਲੈ ਕੇ 37 ਡਿਗਰੀ ਤੱਕ ਅੱਜ 37-38 ਡਿਗਰੀ ਤੱਕ ਜਿਹੜਾ ਮੌਸਮ ਹੈ ਉਹ ਅੱਜ ਰਿਹਾ ਗਾ ਸਾਰੇ ਜੀ ਪੰਜਾਬ ਦੇ ਵਿੱਚ। ਯਾਨੀ ਕਿ ਮਤਲਬ ਇੰਨੀ ਗਰਮੀ ਅੱਜ ਨਹੀਂ ਦੇਖਣ ਨੂੰ ਮਿਲੀ, ਨਾ ਹੀਟ ਵੇਵ ਵਗੈਰਾ ਅੱਜ ਸੀਗੀ। ਜੀ ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਤੁਹਾਡਾ ਬਹੁਤ-ਬਹੁਤ ਧੰਨਵਾਦ ਪੂਨੀਆ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ੍ਰੀ ਅਕਾਲ। ਸੋ ਇੱਥੇ ਹੀ ਕਰਦੇ ਹਾਂ ਪ੍ਰੋਗਰਾਮ ਨੂੰ ਸਮਾਪਤ। ਲਗਾਤਾਰਤਾ ਪ੍ਰੋਗਰਾਮਾਂ ਦੀ ਇਸੇ ਤਰ੍ਹਾਂ ਬਰਕਰਾਰ ਰਹੇਗੀ। ਜੁੜੇ ਰਹੋ